ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ, ਸਲਮਾ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਸੈਕਰਾਮੈਂਟੋ, ਗਰਮੇਲ ਸਿੰਘ ਲਿੱਦਰ, ਜਸਵੰਤ ਸਿੰਘ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸਨੋਜ਼ੇ, ਟਰਕੀਅਨ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪਹਿਲਾਂ ਸਭ ਤੋਂ ਕਾਂਗਰਸ ਦੀ ਗੱਲ ਕਰ ਲਈਏ। ਦਰਜਨ ਤੋਂ ਵੱਧ ਸੀਟਾਂ ਤੇ ਬਗਾਵਤ ਦਾ ਸਾਹਮਣਾ। ਭਾਜੀ, ਇੱਕ ਤਾਂ 8 ਜਿਹੜੀਆਂ ਸੀਟਾਂ ਦੇ ਉੱਤੇ ਟਿਕਟ ਦੇਣੀ ਆ, ਜਿੱਦਣ ਰਾਹੁਲ ਗਾਂਧੀ ਹੋਰੀ ਆਏ 3 ਦਿਨ ਪਹਿਲਾਂ ਇਹ ਆਖਿਆ ਗਿਆ ਸੀ ਕਿ 117 ਜਿਹੜੇ ਉਮੀਦਵਾਰ ਨੇ ਉਹ ਉਹਨਾਂ ਦੇ ਨਾਲ ਦਰਬਾਰ ਸਾਹਿਬ ਜਾਣਗੇ, ਤੇ 117 ਤਾਂ ਗਏ ਨਹੀਂ। ਜਿਹੜੇ ਉਹ 8 ਅਜੇ ਤੱਕ ਐਲਾਨੇ ਨਹੀਂ ਗਏ। ਇਹ ਕਿਹਾ ਜਾ ਰਿਹਾ ਸੀਗਾ ਕਿ ਉਦਣ ਐਲਾਨਣ ਤੋਂ ਬਾਅਦ ਹੀ ਹੋਣਗੇ। ਅਜੇ ਵੀ ਪੇਚ 8 ਸੀਟਾਂ ਦੇ ਉੱਤੇ ਜਿਉਂ ਦਾ ਤਿਉਂ ਫਸਿਆ ਹੋਇਆ। ਉਧਰ 15 ਦੇ ਕਰੀਬ ਸੀਟਾਂ ਨੇ ਜਿਹਦੇ ਉੱਤੇ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਕਾਂਗਰਸ ਨੂੰ। ਇੱਥੋਂ ਤੱਕ ਕਿ ਮੁੱਖ ਮੰਤਰੀ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਆ। ਉਹਨੇ ਇਹ ਕਾਗਜ਼ ਬਸੀ ਪਠਾਣਾ ਤੋਂ ਦਾਖਲ ਕੀਤੇ ਆ। ਹਰਮਿੰਦਰ ਸਿੰਘ ਜੱਸੀ ਨੇ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਆ, ਜਿੱਥੋਂ ਖੁਸ਼ਬਾਜ ਸਿੰਘ ਜਟਾਣਾ ਨੂੰ ਉਮੀਦਵਾਰ ਬਣਾਇਆ ਗਿਆ ਕਾਂਗਰਸ ਦੇ ਵੱਲੋਂ। ਹਰਮਿੰਦਰ ਜੱਸੀ ਦੀ ਟਿਕਟ ਕੱਟਤੀ ਹੈ। ਹਰਮਿੰਦਰ ਜੱਸੀ ਸਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਕੁੜਮ ਹੈ। ਉਹ ਡੇਰੇ 'ਚ ਵੀ ਗੇੜਾ ਗੂੜਾ ਦੇ ਆਇਆ। ਸ਼ਾਇਦ ਡੇਰੇ ਦੇ ਅੰਦਰੋਂ ਕੋਈ ਸੈਨਤ ਹੋਈ ਆ, ਜਿਹਦੇ ਕਰਕੇ ਉਹਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਆ। ਖੁਸ਼ਬਾਜ ਜਟਾਣਾ ਦੇ ਵਾਸਤੇ ਮੁਸ਼ਕਲ ਖੜੀ ਉਹਨੇ ਕਰਤੀ ਆ, ਜਿਵੇਂ ਡਾਕਟਰ ਮਨੋਹਰ ਸਿੰਘ ਨੇ ਮੁਸ਼ਕਲ ਖੜੀ ਕਰਤੀ ਆ ਗੁਰਪ੍ਰੀਤ ਜੀਪੀ ਦੇ ਵਾਸਤੇ। ਉਧਰ ਸਮਰਾਲੇ ਤੋਂ ਅਮਰੀਕ ਸਿੰਘ ਢਿੱਲੋਂ ਆ, ਜਿਹੜਾ 4 ਵਾਰੀ ਵਿਧਾਇਕ ਰਿਹਾ, ਪਰ ਇੱਥੇ ਆਖਰੀ ਮੌਕਾ ਹੀ ਨਹੀਂ ਮੁੱਕਦਾ। ਇੱਕ ਮੌਕਾ ਹੋਰ। ਉਸੇ ਚੱਕਰ ਦੇ ਵਿੱਚ ਅਮਰੀਕ ਸਿੰਘ ਢਿੱਲੋਂ ਫਿਰ ਸੀਟ ਮੰਗਦਾ ਸੀ। ਅਮਰੀਕ ਸਿੰਘ ਢਿੱਲੋਂ ਨੂੰ ਨਹੀਂ ਦਿੱਤੀ ਗਈ। ਉਹਨੇ ਵੀ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਆ। ਹਲਕਾ ਖਰੜ ਤੋਂ ਟਿਕਟ ਨਾ ਮਿਲਣ ਕਰਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਕਾਗਜ਼ ਭਰਨ ਦੀ ਗੱਲ ਆਖੀ ਆ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੂਗਾ। ਇੱਧਰ ਦਮਨ ਥਿੰਦ ਬਾਜਵਾ ਸੁਨਾਮ ਤੋਂ, ਜਿਹਨੂੰ ਟਿਕਟ ਨਹੀਂ ਦਿੱਤੀ ਗਈ, ਉਹਨੇ ਕਿਹਾ ਕਿ ਆਜ਼ਾਦ ਉਮੀਦਵਾਰ ਵਜੋਂ ਲੜੂਗੀ। ਤੇ ਸਤਵਿੰਦਰ ਬਿੱਟੀ, ਉਹਨੇ ਵੀ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੂਗੀ। 15 ਦੇ ਕਰੀਬ ਇਹ ਸੀਟਾਂ ਨੇ ਜਿੱਥੋਂ ਕਾਂਗਰਸ ਨੂੰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੀਆਂ 8 ਅਜੇ ਆਉਣੀਆਂ ਨੇ ਉਹ ਇਸੇ ਕਰਕੇ ਰੁਕੀਆਂ ਹੋਈਆਂ ਨੇ ਕਿ ਉੱਥੇ ਬਾਗੀ ਸੁਰਾਂ ਹੋਰ ਵੱਡੀਆਂ ਹੋ ਕੇ ਨਿਕਲ ਸਕਦੀਆਂ ਨੇ। ਕਾਂਗਰਸ ਇਹ ਸਮਝਦੀ ਆ ਕਿ ਲਾਸਟ ਮਿੰਟ ਦੇ ਉੱਤੇ ਇਹ ਟਿਕਟਾਂ ਵੰਡੀਆਂ ਜਾਣ ਤਾਂ ਕਿ ਬਗਾਵਤ ਫਿਰ ਜਿਹੜੇ ਬਾਗੀ ਨੇ ਉਹ ਜ਼ਿਆਦਾ ਨੁਕਸਾਨ ਨਾ ਕਰ ਸਕਣ। ਅੱਜ ਜਦੋਂ ਤੁਹਾਡੇ ਨਾਲ ਗੱਲ ਹੋ ਰਹੀ ਹੈ ਤਾਂ 29 ਤਰੀਕ ਹੋ ਗਈ ਆ। 29, 30, 31 ਤੇ 1 ਇਹ 3 ਦਿਨ ਬਚਦੇ ਨੇ ਨਾਮਜ਼ਦਗੀਆਂ ਭਰਨ ਦੇ ਵਾਸਤੇ। ਅੱਜ ਨਾਮਜ਼ਦਗੀਆਂ ਦਾ ਜ਼ੋਰ ਰਹੂਗਾ, ਸਿਖਰ ਰਹੂਗਾ। ਔਰ ਅਜੇ ਜਿਹੜੀਆਂ 8 ਸੀਟਾਂ ਨੇ ਉਹਦੇ ਉੱਤੇ ਕੋਈ ਫੈਸਲਾ ਕਾਂਗਰਸ ਨਹੀਂ ਲੈ ਸਕੀ। ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਲਗਭਗ ਉਹ ਆਪਣੇ ਉਮੀਦਵਾਰ ਐਲਾਨ ਚੁੱਕੀਆਂ ਹੋਈਆਂ ਜੀ। ਤੇ ਅੱਗੇ ਕੈਪਟਨ ਨੇ ਟੀਮ ਤਿਆਰ ਕੀਤੀ ਸੀ ਖਿੰਦੋ ਖੁੰਡੀ ਖੇਡਣ ਦੇ ਲਈ, ਪਰ ਹੁਣ ਉਹ ਨਾ ਹੀ ਕਰਨ ਲੱਗਾ ਹੈ। ਦੇਖੋ, ਇਹ ਇੱਕ ਤਾਂ ਚੋਣ ਨਿਸ਼ਾਨ ਉਹੋ ਜਿਹਾ ਮਿਲ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹ ਦਾਅਵਾ ਕਰਦਾ ਕਿ ਅਗਲੀ ਇੱਕ ਮਜ਼ਬੂਤ ਸਰਕਾਰ ਉਹਨਾਂ ਨੇ ਪੰਜਾਬ ਦੇ ਵਿੱਚ ਦੇਣੀ ਹੈ। ਇਹ ਦਾਅਵਾ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਦੇ।
ਤੇ ਉਹ ਇਹ ਵੀ ਕਹਿੰਦੇ ਆ ਕਿ ਪੰਜਾਬ ਨੂੰ ਲਿਜਾਵਾਂਗੇ ਤਰੱਕੀ ਦੀ ਰਾਹ ਦੇ ਉੱਤੇ ਅਗਲੀ ਸਰਕਾਰ ਬਣਾ ਕੇ। ਪਤਾ ਨਹੀਂ 2 ਵਾਰੀ ਮੁੱਖ ਮੰਤਰੀ ਰਹੇ, ਉਦੋਂ ਉਹ ਤਰੱਕੀ ਕਿਉਂ ਨਾ ਕਰਾ ਸਕੇ, ਕਿੱਥੇ ਮੁਸ਼ਕਲ ਖੜੀ ਹੋ ਗਈ ਤਰੱਕੀ ਦੀ, ਕਿਉਂ ਤਰੱਕੀ ਨਾ ਹੋ ਸਕੀ। ਘਰ 'ਚ ਵੜ ਕੇ ਬੈਠੇ ਰਹੇ, ਕਿਸੇ ਨੂੰ ਮਿਲੇ ਨਹੀਂ ਗਿਲੇ ਨਹੀਂ। ਉਹਨਾਂ ਨੂੰ ਪਾਰਟੀ ਨਵੀਂ ਬਣਾ ਲਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਨਬਜ ਤਾਂ ਜਾਣਦੇ ਆ ਨਾ ਕਿ ਇੱਥੇ ਟਿਕਟੂ ਜਿਹੜੇ ਨੇ ਉਹ ਤਾਂ ਵਾਧੂ ਨੇ, ਜਿੰਨੇ ਮਰਜ਼ੀ ਇਕੱਠੇ ਕਰ ਲਓ, ਸ਼ਾਮ ਤੱਕ ਇਕੱਠੇ ਕਰ ਵੀ ਲਏ ਉਹਨਾਂ ਨੇ। ਤੇ ਹੁਣ ਇਹ ਪਤਾ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਆਪਣੇ ਉਮੀਦਵਾਰ ਤਾਂ ਮੈਦਾਨ 'ਚ ਉਤਾਰਤੇ, ਪਰ ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰ ਜਿਨ੍ਹਾਂ ਦੀ ਗਿਣਤੀ 6 ਆ, 6 ਦੇ ਕਰੀਬ ਆ, ਉਹ ਬਾਗੀ ਹੋ ਗਏ। ਉਹ ਕਹਿੰਦੇ ਅਸੀਂ ਨਹੀਂ ਲੜਦੇ ਖਿੱਦੋ ਖੂੰਡੀ ਵੱਲੋਂ, ਜੇ ਲੜਾਉਣਾ ਤੇ ਭਾਜਪਾ ਨਾਲ ਗੱਲ ਕਰੋ, ਭਾਜਪਾ ਦੇ ਚੋਣ ਨਿਸ਼ਾਨ ਦੇ ਉੱਤੇ ਲੜ ਲਾਂਗੇ। ਇਹ ਭਾਜਪਾ ਦੀ ਵੀ ਇੱਕ ਸਕੀਮ ਹੋ ਸਕਦੀ ਹੈ ਕਿ ਪਹਿਲਾਂ ਤਾਂ ਉਹਨੂੰ ਇਹ ਲੱਗਦਾ ਸੀਗਾ ਕਿ ਪਤਾ ਨਹੀਂ ਉਮੀਦਵਾਰ ਲੱਭਣੇ ਆ ਕਿ ਨਹੀਂ ਲੱਭਣੇ। ਹੁਣ ਜਦੋਂ ਉਮੀਦਵਾਰ ਲੱਭ ਗਏ, ਕੈਪਟਨ ਵਾਲੀ ਪਾਰਟੀ ਦੇ ਵੀ ਆ ਗਏ, ਤੇ ਹੁਣ ਉਧਰੋਂ ਉਹਨਾਂ ਨੇ ਇਹ ਚੂੰਡੀ ਵੱਡੀ ਹੋ ਸਕਦੀ ਹੈ ਕਿ ਤੁਸੀਂ ਇਹ ਆਖੋ ਕਿ ਭਾਜਪਾ ਵੱਲੋਂ ਲੜਨਾ। ਹੁਣ ਚੋਇਸ ਕੀ ਹੈ, ਕਿੱਥੋਂ ਜਾ ਕੇ ਨਵੇਂ ਉਮੀਦਵਾਰ ਲੱਭਣਗੇ। ਕੈਪਟਨ ਦੇ ਖਿਡਾਰੀ ਇਸੇ ਕਰਕੇ ਖੁੱਲ ਕੇ ਅਜੇ ਇਹ ਜਿਹੜੇ 6 ਨੇ ਉਹ ਚੋਣ ਮੈਦਾਨ ਦੇ ਵਿੱਚ ਨਹੀਂ ਆ ਰਹੇ, ਤੇ ਨਾ ਅਜੇ ਤੱਕ ਕਿਸੇ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਪੰਜਾਬ ਲੋਕ ਕਾਂਗਰਸ ਦੇ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਆ, ਇਹ ਚੋਂ 3 ਸ਼ਹਿਰੀ ਤੇ 1 ਪਿੰਡੂ ਆ। ਚੋਣ ਕਮਿਸ਼ਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਜਿਹੜੇ ਖਿੱਦੋ ਖੂੰਡੀ ਦਾ ਨਿਸ਼ਾਨ ਦਿੱਤਾ। ਉਮੀਦਵਾਰ ਚਾਹੁੰਦੇ ਆ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਦੇ ਉੱਤੇ ਚੋਣ ਲੜਨ, ਕਿਉਂਕਿ ਸ਼ਹਿਰੀ ਹਲਕਿਆਂ ਦੇ ਵਿੱਚ ਭਾਜਪਾ ਦਾ ਵੋਟ ਬੈਂਕ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮੁੰਡਾ ਹੈ ਰਣਿੰਦਰ ਸਿੰਘ, ਉਹ ਇਸ ਹੱਕ 'ਚ ਹਾਮੀ ਨਹੀਂ ਭਰ ਰਿਹਾ, ਇਸ ਕਰਕੇ ਪੇਚ ਫਸ ਗਿਆ। ਲੁਧਿਆਣੇ ਦੇ ਵਿੱਚ ਪੰਜਾਬ ਲੋਕ ਕਾਂਗਰਸ ਆਤਮਨਗਰ, ਦੱਖਣੀ ਪੂਰਬੀ ਤੇ ਦਾਖਾ ਸੀਟ ਤੋਂ ਚੋਣ ਲੜ ਰਹੀ ਹੈ। ਇਹਦੇ 'ਚ ਦਾਖੇ ਨੂੰ ਛੱਡ ਕੇ ਬਾਕੀ ਸ਼ਹਿਰੀ ਹਲਕਿਆਂ ਦੇ ਵਿੱਚ ਜਿਹੜੀਆਂ ਸੀਟਾਂ ਨੇ ਤੇ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਨੇ। ਵਿਧਾਨ ਸਭਾ ਹਲਕਾ ਆਤਮਨਗਰ ਦੱਖਣੀ ਤੇ ਪੂਰਬੀ ਇਸ ਤਰ੍ਹਾਂ ਦੇ ਨੇ ਜਿੱਥੇ 30 ਤੋਂ 40% ਦੀ ਵੋਟ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਹੈ। ਇਹਨਾਂ ਦੀ ਜ਼ਿਆਦਾ ਆਬਾਦੀ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ 'ਚੋਂ ਆ ਕੇ ਵਸੀ ਹੋਈ ਹੈ, ਉਹਨਾਂ ਦੀ ਵੋਟ ਇੱਥੇ ਬੜੀ ਹੈ। ਭਾਜਪਾ ਦੇ ਹੱਕ ਦੇ ਵਿੱਚ ਭੁਗਤਣ ਤੋਂ ਵੱਧ ਇਹਨਾਂ ਦੀ ਸੰਭਾਵਨਾ। ਇਹ ਸਮਝਦੇ ਆ ਜਿਹੜੇ ਉਮੀਦਵਾਰ ਆ ਵੀ ਖਿੱਦੋ ਖੂੰਡੀ ਨੂੰ ਕੌਣ ਪਛਾਣਦਾ, ਤਾਂ ਕੱਲ ਬਣੀ ਪਾਰਟੀ ਆ ਜਿਹੜੀ ਇਹ ਵੋਟ ਆ, ਇਹ ਪੜ੍ਹੀ ਲਿਖੀ ਵੀ ਬਹੁਤੀ ਨਹੀਂ ਗੀ। ਜਿਹੜੇ ਬਿਹਾਰ ਤੇ ਉੱਤਰ ਪ੍ਰਦੇਸ਼ ਚੋਂ ਆ ਕੇ ਵਸ ਕੇ ਇੱਥੇ ਪੱਕੇ ਤੌਰ ਦੇ ਉੱਤੇ ਵਸ ਗਏ, ਉਹਨਾਂ ਨੂੰ ਇੰਨਾ ਪਤਾ ਕਿ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕੀ ਆ। ਤਾਂ ਇਹ ਉਮੀਦਵਾਰ ਕਹਿੰਦੇ ਆ ਕਿ ਸਮਝਦੇ ਆ ਕਿ ਜੇ ਅਸੀਂ ਖਿੱਦੋ ਖੂੰਡੀ ਵੱਲੋਂ ਖੇਡਿਆ ਤੇ ਨਾ ਤਾਂ ਖਿੱਦੋ ਆ ਨਾ ਖੂੰਡੀ ਆ, ਕਿਸੇ ਨੇ ਨਹੀਂ ਪੁੱਛਣਾ। ਦੂਜੀਆਂ ਸਿਆਸੀ ਧਿਰਾਂ ਜਿਹੜੀਆਂ ਉੱਪਰ ਨੇ, ਉਂਝ ਵੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਦੇ ਹਿਸਾਬ ਦੇ ਨਾਲ 1 2 3 ਦੇ ਹਿਸਾਬ ਦੇ ਨਾਲ ਆਉਂਦਾ। ਜਿੰਨੀਆਂ ਪਾਰਟੀਆਂ ਬਣ ਗਈਆਂ ਪੰਜਾਬ ਦੇ ਵਿੱਚ, ਕੱਲੀ ਮਸ਼ੀਨ ਨਾਲ ਤਾਂ ਸਰਨਾ ਨਹੀਂਗਾ। ਇੱਕ ਮਸ਼ੀਨ ਦੇ ਉੱਤੇ 13 ਜਾਂ 14 ਨਾਮ ਆਉਂਦੇ ਆ। ਇਹ ਤਾਂ ਪਾਰਟੀਆਂ ਤੇ ਇਦੋਂ ਵੱਧ ਆ, 2-2 ਮਸ਼ੀਨਾਂ ਰੱਖੀਆਂ ਹੋਣਗੀਆਂ। ਉੱਪਰਲੀ ਗਿਣਤੀ ਦੇ ਵਿੱਚ ਤਾਂ ਮੇਨ ਪਾਰਟੀਆਂ ਹੀ ਆਉਣਗੀਆਂ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ। ਉਹ ਬਾਕੀ ਥੱਲੇ ਚੀਂਗ ਭੂੰਗ ਤਾਂ ਬਹੁਤ ਦੂਰ ਰਹਿ ਜਾਣਾ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਉੱਥੋਂ ਤੱਕ ਖਿੱਦੋ ਖੂੰਡੀ ਤੱਕ ਪਹੁੰਚਦਿਆਂ ਕਿਹਨੇ ਦੱਬਣਾ ਆਉਣਾ ਬਟਨ, ਤੇ ਕਿਉਂ ਨਾ ਕਮਲ ਦੇ ਫੁੱਲ ਤੋਂ ਲੜਿਆ ਜਾਵੇ। ਜੇ ਅਜਿਹਾ ਹੁੰਦਾ ਕਿ ਜਿਹੜੀਆਂ ਇਹ 6 ਸੀਟਾਂ ਦੱਸੀਆਂ ਜਾ ਰਹੀਆਂ ਨੇ ਜਿੱਥੋਂ ਬਗਾਵਤ ਹੋ ਗਈ ਇੱਕ ਕਿਸਮ ਦੇ ਨਾਲ, ਜਾਂ ਤਾਂ ਟਿਕਟ ਵਾਪਸ ਲੈ ਲਓ, ਹੋਰ ਉਮੀਦਵਾਰ ਖੜੇ ਕਰ ਲਓ, ਜਾਂ ਫਿਰ ਸਾਨੂੰ ਭਾਜਪਾ ਦੇ ਨਾਲ ਗੱਲ ਕਰਕੇ ਉਹਨਾਂ ਦਾ ਚੋਣ ਨਿਸ਼ਾਨ ਦਵਾਓ। ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਭਾਜਪਾ ਦੀ ਸ਼ਰਨ ਦੇ ਵਿੱਚ ਫੇਰ ਗਏ ਆ ਵੀ ਮੇਰੇ ਬੰਦੇ ਸੰਭਾਲੋ ਤੇ ਉਹਨਾਂ ਨੂੰ ਤੁਸੀਂ ਆਪਣਾ ਚੋਣ ਨਿਸ਼ਾਨ ਜਿਹੜਾ ਉਹ ਦੇ ਦਿਓ। ਜੇ ਚੋਣ ਨਿਸ਼ਾਨ ਭਾਜਪਾ ਉਹਨਾਂ ਨੂੰ ਦੇ ਦਿੰਦੀ ਹੈ, ਫਿਰ ਭਾਜਪਾ ਕੱਲ ਨੂੰ ਜੇ ਕੋਈ ਉਹਨਾਂ ਚੋਂ ਜਿੱਤ ਜਾਂਦਾ ਤੇ ਉਹ ਇਹ ਥੋੜੀ ਕਹੂਗੀ ਵੀ ਠੀਕ ਹੈ ਜੀ ਆ ਲਓ ਫੜੋ, ਭਾਜਪਾ ਦਾ ਚੋਣ ਨਿਸ਼ਾਨ ਤੇ ਜਿੱਤੇ ਸੀ, ਹੁਣ ਤੁਸੀਂ ਆਪਣੀ ਖਿੱਦੋ ਖੂੰਡੀ 'ਚ ਲੈ ਜਾਓ। ਇਹ ਠੀਕ ਉਸ ਤਰੀਕੇ ਦੀ ਸਿਚੁਏਸ਼ਨ ਬਣ ਗਈ ਜਿਸ ਤਰ੍ਹਾਂ ਦੀ ਦਿੱਲੀ ਦੇ ਵਿੱਚ ਚੋਣਾਂ ਦੇ ਵੇਲੇ ਅਕਾਲੀ ਦਲ ਬਾਦਲ ਕਹਿੰਦਾ ਸੀ ਆ ਮੇਰਾ ਉਮੀਦਵਾਰ ਹੈ ਜੀ ਮਨਜਿੰਦਰ ਸਿੰਘ ਸਰਸਾ। ਮਨਜਿੰਦਰ ਸਿੰਘ ਸਰਸਾ ਨੂੰ ਖੜਾ ਕੀਤਾ ਸੀ ਭਾਰਤੀ ਜਨਤਾ ਪਾਰਟੀ ਨੇ, ਚੋਣ ਨਿਸ਼ਾਨ ਸੀ ਉਹਦਾ ਕਮਲ ਵਾਲਾ ਫੁੱਲ। ਇਹ ਐਵੇਂ ਇੱਥੇ ਚੌੜੇ ਹੁੰਦੇ ਰਹੇ ਕਿ ਅਕਾਲੀ ਦਲ ਬਾਦਲ ਦਾ ਉਮੀਦਵਾਰ ਜਿੱਤ ਗਿਆ। ਅਕਾਲੀ ਦਲ ਬਾਦਲ ਦਾ ਉਮੀਦਵਾਰ ਤਾਂ ਹੈ ਹੀ ਨਹੀਂ ਸੀ ਉਹ। ਇਹ ਠੀਕ ਉਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਜਿੰਨਾ ਮਰਜ਼ੀ ਕਹੀ ਜਾਣ, ਹੈਗੇ ਇਹ ਭਾਰਤੀ ਜਨਤਾ ਪਾਰਟੀ ਦੇ ਨੇ। ਬਿਹਤਰ ਤਾਂ
ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹੀ ਕਰਨਾ ਚਾਹੀਦਾ ਕਿ ਇਹਦਾ ਸਾਰੇ ਦਾ ਭੋਗ ਪਾ ਕੇ ਸਿੱਧਾ ਆਪ ਹੀ ਭਾਜਪਾ ਦੇ ਵਿੱਚ ਵੜ ਜਾਣ। ਹੈਗੇ ਤਾਂ ਉਹ ਭਾਜਪਾ ਹੀ ਦੇ ਨੇ, ਐਵੇਂ ਲੋਕਾਂ ਨੂੰ ਖਿੱਦੋ ਖੁੰਡੀ ਵਿਖਾਈ ਜਾਂਦੇ। ਜੀ, ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਸਰਕਾਰੀ ਦਫ਼ਤਰਾਂ ਚੋਂ ਮੁੱਖ ਮੰਤਰੀ ਦੀ ਤਸਵੀਰ ਨੂੰ ਹਟਾਉਣਗੇ? ਇਹ ਐਲਾਨ ਸੰਭਾਵੀ ਰੂਪ ਦੇ ਵਿੱਚ ਅੱਜ ਹੋ ਸਕਦਾ। ਅਰਵਿੰਦ ਕੇਜਰੀਵਾਲ 3 ਦਿਨ ਦੇ ਵਾਸਤੇ ਫਿਰ ਪੰਜਾਬ ਦੇ ਵਿੱਚ ਨੇ। ਉਹ ਥਾਂ ਥਾਂ ਦੇ ਉੱਤੇ ਜਿਹੜੀਆਂ ਮੀਟਿੰਗਸ ਕਰ ਰਹੇ ਨੇ। ਕੱਲ ਵੀ ਉਹਨਾਂ ਨੇ 3 ਜਗ੍ਹਾ ਦੇ ਉੱਤੇ ਇਹਨਾਂ ਨੂੰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜਿਹੜੇ ਹਾਲ ਦੇ ਵਿੱਚ ਜਿੰਨੀ ਕਪੈਸਿਟੀ ਦੇ ਨਾਲ 300 ਬੰਦੇ ਦੇ ਨਾਲ ਕਰਨ ਦੀ ਪਰਮਿਸ਼ਨ ਹੈ, ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਦੇ ਉੱਤੇ ਹੱਲ ਕੀਤੀਆਂ ਜਾਣਗੀਆਂ। ਨਾਲ ਦੀ ਨਾਲ ਉਹ ਇਹ ਵੀ ਪ੍ਰਚਾਰ ਰਹੇ ਆ ਕਿ ਜਿਹੜੇ ਮੁੱਖ ਮੰਤਰੀ ਦੇ ਫੇਸ ਹੁਣ ਤੱਕ ਆ ਰਹੇ ਨੇ ਦੂਜੀਆਂ ਪਾਰਟੀਆਂ ਦੇ ਵੱਲੋਂ, ਕੋਈ ਰੇਤਾ ਦੇ ਵਿੱਚ ਉਲਝਿਆ ਹੋਇਆ, ਕੋਈ ਨਸ਼ਿਆਂ ਦੇ ਮਾਮਲੇ 'ਚ ਉਲਝਿਆ, ਕੋਈ ਬੇਅਦਬੀਆਂ ਦੇ ਮਾਮਲੇ 'ਚ ਉਲਝਿਆ, ਤੇ ਉਹ ਇਹ ਵੀ ਕਹਿੰਦੇ ਨੇ ਕਿ ਸਾਡਾ ਜਿਹੜਾ ਅਸੀਂ ਫੇਸ ਦਿੱਤਾ ਪੰਜਾਬ ਦੇ ਵਿੱਚ, ਉਹਦੇ ਉੱਤੇ ਕੋਈ ਕਰਪਸ਼ਨ ਦਾ ਦੋਸ਼ ਲਾ ਕੇ ਵਿਖਾਵੇ ਕਿ ਉਹਨੇ ਕੋਈ ਕਰਪਸ਼ਨ ਕੀਤੀ ਹੈ ਕਿਸੇ ਜਗ੍ਹਾ ਦੇ ਉੱਤੇ। ਇਹ ਚੀਜ਼ ਅਰਵਿੰਦ ਕੇਜਰੀਵਾਲ ਹੋਰੀ ਪ੍ਰਚਾਰ ਰਹੇ ਆ। ਉਹ ਇਹ ਕਹਿੰਦੇ ਨੇ ਕਿ ਜਿਹੜੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਹਦੇ ਵਾਸਤੇ ਉਹ ਇੱਕ ਨਿਵੇਕਲਾ ਕਰ ਰਹੇ ਨੇ, ਜਿਹੜਾ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਔਰ ਇਹ ਉੱਥੇ ਲਾਗੂ ਹੋਣ ਜਾ ਰਿਹਾ ਦਿੱਲੀ ਦੇ ਵਿੱਚ। ਉਹ ਕਹਿੰਦੇ ਕਿ ਜੇ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਣੀ ਤੇ ਪੰਜਾਬ ਦੇ ਵਿੱਚ ਵੀ ਕਰਾਂਗੇ, ਕਿਉਂਕਿ ਹਰ ਸਰਕਾਰੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਲੱਗੀ ਹੁੰਦੀ ਹੈ। ਉਹ ਕਹਿੰਦੇ ਅਸੀਂ ਮੁੱਖ ਮੰਤਰੀ ਦੀ ਫੋਟੋ ਨਹੀਂ ਲਾਵਾਂਗੇ ਸਰਕਾਰੀ ਦਫ਼ਤਰਾਂ ਦੇ ਵਿੱਚ। ਉੱਥੇ 2 ਫੋਟੋ ਹੋਣਗੀਆਂ। ਇੱਕ ਤਾਂ ਜਿਹੜੇ ਆਜ਼ਾਦੀ ਘੁਲਾਟੀਏ, ਆਜ਼ਾਦੀ ਦਿਵਾਉਣ ਵਾਲੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਫੋਟੋ ਹੋਊਗੀ, ਤੇ ਦੂਸਰੀ ਫੋਟੋ ਸਰਕਾਰੀ ਦਫ਼ਤਰ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੋਰਾਂ ਦੀ ਹੋਊਗੀ। ਇੱਕ ਮੁਲਕ ਆਜ਼ਾਦ ਕਰਾਉਣ ਵਾਲੇ ਤੇ ਦੂਸਰੇ ਮੁਲਕ ਆਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਲਿਖਣ ਵਾਲੇ। ਇਹ ਜਿਹੜਾ ਫੈਸਲਾ ਹੈ ਕਿੰਨਾ ਕੁ ਚਰਚਿਤ ਹੁੰਦਾ, ਕਿੰਨਾ ਕੁ ਪ੍ਰਵਾਨ ਹੁੰਦਾ, ਇਹ ਵੇਖਣਾ ਹੋਊਗਾ। ਪਰ ਇੰਨਾ ਜ਼ਰੂਰ ਹੈ ਕਿ ਅਜਿਹਾ ਐਲਾਨ ਜੇ ਆਮ ਆਦਮੀ ਪਾਰਟੀ ਅੱਜ ਜਿਹੜਾ ਸੰਭਾਵੀ ਰੂਪ ਦੇ ਵਿੱਚ ਕਰੂਗੀ, ਇਹਦਾ ਅਸਰ ਤਾਂ ਵੇਖਣ ਨੂੰ ਮਿਲੂਗਾ। ਕਿਉਂਕਿ ਅੱਜ ਵੀ ਸ਼ਹੀਦ ਆਜ਼ਮ ਭਗਤ ਸਿੰਘ ਪੂਰੀ ਬਹੁਤ ਸਾਰੇ ਨੌਜਵਾਨਾਂ ਦੇ ਆਈਡੀਅਲ ਨੇ, ਤੇ ਜਿਹੜੇ ਭੀਮ ਰਾਓ ਅੰਬੇਦਕਰ ਨੇ ਉਹ ਵੀ ਇੱਕ ਜਿਹੜਾ ਇੱਕ ਸਮਾਜ ਦੇ ਵਿੱਚ ਨਹੀਂ, ਸਿਰਫ ਐਸੀ ਭਾਈਚਾਰੇ ਦੇ ਵਿੱਚ ਨਹੀਂ, ਬਲਕਿ ਉਹਨਾਂ ਦੀ ਇੱਕ ਪੜ੍ਹੇ ਲਿਖੇ ਜਿਹੜੀ ਪਰਸਨੈਲਿਟੀ ਦੇ ਵਜੋਂ ਬਹੁਤ ਰਿਸਪੈਕਟ ਹੈ। ਤੋ ਇਹ ਬੇਸ਼ੱਕ ਵੋਟ ਬੈਂਕ ਦੀ ਖਾਤਰ ਹੀ ਕੀਤਾ ਜਾ ਰਿਹਾ, ਵੋਟਾਂ ਦੀ ਖਾਤਰ ਕੀਤਾ ਜਾ ਰਿਹਾ, ਪਰ ਜੇ ਮੁੱਖ ਮੰਤਰੀ ਦੀ ਫੋਟੋ ਲੱਥਦੀ ਆ ਸਰਕਾਰੀ ਦਫ਼ਤਰਾਂ ਦੇ ਵਿੱਚੋਂ, ਤੇ ਮੇਰੀ ਚਾਚੇ ਇੱਕ ਚੰਗਾ ਸਟੈਪ ਮੰਨਿਆ ਜਾ ਸਕਦਾ ਹੈ। ਤੁਸੀਂ ਕਿਉਂ ਉੱਥੇ ਮੁੱਖ ਮੰਤਰੀ ਦੀ ਜਿਹੜੀ ਉਹ ਫੋਟੋ ਲਾਉਣੀ ਹੈ, ਕਿਸ ਸਿਲਸਿਲੇ 'ਚ ਲਾਉਣੀ ਹੈ? ਇਹ ਲੱਥਣੀ ਚਾਹੀਦੀ ਹੈ। ਸਭ ਨੂੰ ਪਤਾ ਕਿ ਮੁੱਖ ਮੰਤਰੀ ਕੌਣ ਹੈ ਜਦੋਂ ਜਿਹੜਾ ਵੀ ਬਣ ਜਾਂਦਾ। ਉਦੋਂ ਬਾਅਦ ਇਹ ਸਿਰਫ ਚਾਪਲੂਸੀ ਕਰਕੇ ਕਹਿ ਲਓ ਕਿ ਸਾਰੇ ਦਫ਼ਤਰਾਂ ਦੇ ਵਿੱਚ ਪੁਰਾਣੇ ਮੁੱਖ ਮੰਤਰੀ ਦੀ ਫੋਟੋ ਲਾ ਕੇ ਨਵੇਂ ਮੁੱਖ ਮੰਤਰੀ ਦੀ ਫੋਟੋ ਲਗਾਈ ਜਾਊਗੀ। ਮੰਨ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੁਝ ਮਹੀਨੇ ਪਹਿਲਾਂ ਲੱਗੀ ਸੀ, ਚਰਨਜੀਤ ਸਿੰਘ ਚੰਨੀ ਬਣੇ ਤੇ ਨਾਲ ਦੀ ਨਾਲ ਉਹ ਫੋਟੋਆਂ ਲਾਈਆਂ ਗਈਆਂ, ਬੱਸਾਂ ਦੇ ਉੱਤੋਂ ਪੋਸਟਰ ਲਾਏ ਗਏ ਕੈਪਟਨ ਅਮਰਿੰਦਰ ਸਿੰਘ ਦੇ, ਫਿਰ ਉਹ ਪੋਸਟਰ ਲਾਹੇ ਗਏ। ਇਹ ਵੀ ਕਿਤੇ ਨਾ ਕਿਤੇ ਰੁਕਣਾ ਜਿਹੜਾ ਉਹ ਚਾਹੀਦਾ ਹੈ। ਪੈਸੇ ਦੀ ਬਰਬਾਦੀ ਹੈ ਔਰ ਇਹ ਇੱਕ ਕਿਸਮ ਦੇ ਨਾਲ ਪਰਸਨੈਲਿਟੀ ਜਿਹੜੀ ਜਿਹਨੇ 5 ਸਾਲਾਂ ਬਾਅਦ ਜਾਂ 4 4.5 ਸਾਲਾਂ ਬਾਅਦ ਬਦਲ ਜਾਣਾ ਹੁੰਦਾ, ਇਹ ਉਹਦੀ ਵਕਤੀ ਪੂਜਾ ਹੈ। ਤੋ ਉਹਨਾਂ ਫੋਟੋਆਂ, ਉਹ ਫੋਟੋਆਂ ਲੱਗਣੀਆਂ ਚਾਹੀਦੀਆਂ ਨੇ ਜਿਹੜੀਆਂ ਲਾਉਣੀਆਂ ਨਾ ਪੈਣ ਘੱਟੋ ਘੱਟ, ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਥੋੜੀ ਬਦਲ ਸਕਦੇ ਆ, ਉਹਨਾਂ ਦੀ ਜਗ੍ਹਾ ਥੋੜੀ ਕੋਈ ਲੈ ਸਕਦਾ, ਜਾਂ ਜਿਹੜੇ ਡਾਕਟਰ ਸਾਹਿਬ ਨੇ ਭੀਮ ਰਾਓ ਅੰਬੇਦਕਰ, ਉਹਨਾਂ ਦੀ ਜਗ੍ਹਾ ਥੋੜੀ ਕੋਈ ਲੈ ਸਕਦਾ। ਤੋ ਜੇ ਪੱਕੇ ਰੂਪ ਦੇ ਵਿੱਚ ਲੱਗਦੀਆਂ ਨੇ ਜਾਂ ਉਹ ਇਸ ਤਰ੍ਹਾਂ ਦਾ ਐਲਾਨ ਕਰਦੇ ਆ, ਤੇ ਨਿਰਸੰਦੇਹ ਇਹ ਇੱਕ ਨਵੇਕਲਾ ਐਲਾਨ ਹੋ ਸਕਦਾ। ਔਰ ਕਿਉਂਕਿ ਜਿਹੜੇ ਵਿਰੋਧੀ ਨੇ ਉਹ ਇਹ ਨਾ ਕਹਿਣ ਵੀ ਤੁਸੀਂ ਦਿੱਲੀ 'ਚ ਪਹਿਲਾਂ ਕੀਤਾ, ਇਸ ਕਰਕੇ ਦਿੱਲੀ ਦੇ ਵਿੱਚ ਪਹਿਲਾਂ ਕਰਕੇ ਆ ਕੇ ਅੱਜ ਪੰਜਾਬ ਦੇ ਵਿੱਚ ਇਹ ਐਲਾਨ ਕੀਤਾ ਜਾਊਗਾ। ਜੀ, ਬਸ ਇਹ ਮੁੱਖ ਮੰਤਰੀ ਜਿਹੜਾ ਹੁੰਦਾ ਬਥੇਰੇ ਕਰੋੜਾਂ ਰੁਪਏ ਖਰਚ ਲੈਂਦੇ ਆਪਣੀ ਫੋਟੋ ਅਖਬਾਰਾਂ ਦੇ ਵਿੱਚ ਲਾਉਣ ਲਈ।
ਤੇ ਅੱਗੇ ਭਾਜਪਾ ਦੀ ਗੱਲ ਕਰਦੇ ਹਾਂ, ਸਭ ਤੋਂ ਅਮੀਰ ਪਾਰਟੀ ਬਣੀ ਤੇ ਬਸਪਾ ਦੂਜੇ ਨੰਬਰ ਤੇ। ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਹੈ ADR, ਉਹਦੇ ਮੁਤਾਬਕ ਭਾਜਪਾ ਨੇ 2019-2020 ਦੇ ਵਿੱਚ ਪਾਰਟੀ ਦੀ ਜਿਹੜੀ ਉਹ 4847 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ। ਲਗਭਗ 4900 ਕਰੋੜ ਰੁਪਏ ਦੀ, ਜਿਹੜੀ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲੋਂ ਸਭ ਤੋਂ ਜ਼ਿਆਦਾ। ਦੂਜੇ ਨੰਬਰ ਦੇ ਉੱਤੇ ਬਸਪਾ ਹੈ, ਬਹੁਜਨ ਸਮਾਜ ਪਾਰਟੀ, ਜਿਹਦੀ 698.33 ਕਰੋੜ ਰੁਪਏ ਦੀ ਜਾਇਦਾਦ ਹੈ, ਲਗਭਗ 699 ਕਰੋੜ ਰੁਪਏ ਦੀ, ਔਰ ਗਰੀਬਾਂ ਦੀ ਪਾਰਟੀ ਹੈ। ਤੀਜੇ ਨੰਬਰ ਦੇ ਉੱਤੇ ਕਾਂਗਰਸ ਹੈ, ਜਿਹਦੀ 588 ਕਰੋੜ ਰੁਪਏ ਦੀ ਜਾਇਦਾਦ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨੇ 2019-20 ਦੇ ਵਿੱਚ ਕੌਮੀ ਤੇ ਖੇਤਰੀ ਪਾਰਟੀਆਂ ਦੀ ਜਾਇਦਾਦ ਤੇ ਦੇਣਦਾਰੀਆਂ ਦੇ ਆਧਾਰ ਦੇ ਉੱਤੇ ਰਿਪੋਰਟ ਤਿਆਰ ਕੀਤੀ ਹੈ। ਵਿੱਤੀ ਵਰੇ ਦੇ ਦੌਰਾਨ 7 ਨੈਸ਼ਨਲ ਤੇ 44 ਜਿਹੜੀਆਂ ਰੀਜਨਲ ਪਾਰਟੀਆਂ ਨੇ, ਉਹਨਾਂ ਦੇ ਵੱਲੋਂ ਐਲਾਨੀ ਗਈ ਜਾਇਦਾਦ 6988.57 ਕਰੋੜ ਰੁਪਏ ਤੇ 2129 ਕਰੋੜ ਰੁਪਈਆ ਇਹ ਰੀਜਨਲ ਪਾਰਟੀਆਂ ਦੀ ਤੇ 6988 ਕਰੋੜ ਰੁਪਈਆ ਨੈਸ਼ਨਲ ਪਾਰਟੀਆਂ ਦੀ ਹੈ। ਇਹ ਰਿਪੋਰਟ ਇਹ ਕਹਿੰਦੀ ਹੈ ਕਿ 7 ਕੌਮੀ ਪਾਰਟੀਆਂ 'ਚ ਸਭ ਤੋਂ ਜ਼ਿਆਦਾ ਜਾਇਦਾਦ ਭਾਜਪਾ ਦੀ ਹੈ। ਦੂਜੇ ਨੰਬਰ ਦੇ ਉੱਤੇ ਬਸਪਾ ਹੈ, ਤੀਜੇ ਨੰਬਰ ਦੇ ਉੱਤੇ ਕਾਂਗਰਸ ਹੈ। 44 ਖੇਤਰੀ ਪਾਰਟੀਆਂ ਦੇ ਵਿੱਚੋਂ ਸਿਖਰਲੀਆਂ 10 ਪਾਰਟੀਆਂ ਦੀ ਜਾਇਦਾਦ 2028 ਕਰੋੜ ਰੁਪਏ ਜਾਂ ਉਹਨਾਂ ਸਾਰਿਆਂ ਦੇ ਵੱਲੋਂ ਐਲਾਨੀ ਕੁੱਲ ਜਾਇਦਾਦ 95.27% ਸੀ। 2019-2020 ਦੇ ਵਿੱਚ ਰੀਜਨਲ ਪਾਰਟੀਆਂ ਚੋਂ ਸਮਾਜਵਾਦੀ ਪਾਰਟੀ ਦੇ ਵੱਲੋਂ ਸਭ ਤੋਂ ਜ਼ਿਆਦਾ ਜਾਇਦਾਦ 563 ਕਰੋੜ ਰੁਪਏ ਐਲਾਨੀ ਗਈ। ਇਸ ਤੋਂ ਬਾਅਦ TRS ਹੈ, ਜਿਹਦੀ 301 ਕਰੋੜ ਰੁਪਏ ਦੀ ਜਾਇਦਾਦ ਹੈ। ਅੰਨਾ DMK ਦੀ 267 ਕਰੋੜ ਰੁਪਏ ਦੀ ਜਾਇਦਾਦ ਹੈ। 2019-2020 ਦੇ ਦੌਰਾਨ ਖੇਤਰੀ ਪਾਰਟੀਆਂ ਦੇ ਵੱਲੋਂ ਐਲਾਨੀ ਗਈ ਕੁੱਲ ਜਾਇਦਾਦ ਜਿਹੜੀ FDR ਹੈ, ਫਿਕਸ ਡਿਪੋਜ਼ਿਟ ਹੈ, ਇਹਦਾ ਹਿੱਸਾ ਸਭ ਤੋਂ ਜ਼ਿਆਦਾ 1639.51 ਕਰੋੜ ਰੁਪਏ, ਲਗਭਗ 76.99% ਸੀ। FDR ਫਿਕਸ ਡਿਪੋਜ਼ਿਟ ਭਾਜਪਾ ਤੇ ਬਸਪਾ ਨੇ ਭਾਜਪਾ ਨੇ ਕੋਈ 3253 ਕਰੋੜ ਰੁਪਏ ਤੇ ਬਸਪਾ ਨੇ 618 ਕਰੋੜ ਤੇ 86 ਲੱਖ ਰੁਪਏ ਦੀਆਂ ਫਿਕਸ ਡਿਪੋਜ਼ਿਟ ਜਿਹੜੀਆਂ ਨੇ ਉਹ ਐਲਾਨੀਆਂ ਨੇ। ਜਿਹੜੀਆਂ ਸਾਰੀਆਂ ਕੌਮੀ ਪਾਰਟੀਆਂ ਚੋਂ ਪਹਿਲੇ ਤੇ ਦੂਜੇ ਨੰਬਰ ਤੇ ਰਹੀਆਂ, ਕਾਂਗਰਸ ਨੇ 240 ਕਰੋੜ 90 ਲੱਖ ਰੁਪਏ ਇਸ ਸ਼੍ਰੇਣੀ ਦੇ ਵਿੱਚ ਐਲਾਨੇ ਨੇ, ਜਿਹਦੇ ਫਿਕਸ ਡਿਪੋਜ਼ਿਟ ਹੈ। ਖੇਤਰੀ ਪਾਰਟੀਆਂ ਦੇ ਵਿੱਚੋਂ ਸਮਾਜਵਾਦੀ ਪਾਰਟੀ ਨੇ 434 ਕਰੋੜ ਰੁਪਏ, TRS ਨੇ 256 ਕਰੋੜ ਰੁਪਏ, ਅੰਨਾ DMK ਨੇ 246 ਕਰੋੜ ਰੁਪਏ, DMK ਨੇ 162 ਕਰੋੜ ਰੁਪਏ, ਸ਼ਿਵ ਸੈਨਾ ਨੇ 148 ਕਰੋੜ, ਬੀਜੂ ਜਨਤਾ ਦਲ ਨੇ 118 ਕਰੋੜ ਦੀਆਂ ਜਿਹੜੀਆਂ FD ਨੇ ਉਹ ਕਰਾਈਆਂ ਹੋਈਆਂ ਨੇ ਜਾਂ ਜਾਇਦਾਦ ਜਿਹੜੀ ਐਲਾਨੀ ਹੈ। 2019-2020 ਦੇ ਵਾਸਤੇ 7 ਕੌਮੀ ਤੇ 44 ਖੇਤਰੀ ਪਾਰਟੀਆਂ ਦੇ ਵੱਲੋਂ ਐਲਾਨੀ ਕੁੱਲ ਦੇਣਦਾਰੀ 134 ਕਰੋੜ ਤੇ 93 ਲੱਖ ਰੁਪਏ ਦੀ ਹੈ। ਕੌਮੀ ਸਿਆਸੀ ਪਾਰਟੀਆਂ ਨੇ 2019-2020 ਦੇ ਵਿੱਚ 74 ਕਰੋੜ ਤੇ 27 ਲੱਖ ਰੁਪਏ ਦੀਆਂ ਕੁੱਲ ਦੇਣਦਾਰੀਆਂ ਦਾ ਐਲਾਨ ਕੀਤਾ, ਜਿਹੜੇ ਕਰਜ਼ੇ ਨੇ। ਕੌਮੀ ਪਾਰਟੀਆਂ ਨੇ ਆਧਾਰ ਦੇ ਤਹਿਤ 4 ਕਰੋੜ 26 ਲੱਖ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ। 2019-2020 ਦੇ ਵਿੱਚ ਕਾਂਗਰਸ ਨੇ 49 ਕਰੋੜ 55 ਲੱਖ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ। ਉਸ ਤੋਂ ਬਾਅਦ AITC ਨੇ 11 ਕਰੋੜ 32 ਲੱਖ ਰੁਪਏ ਦੀ ਦੇਣਦਾਰੀ ਦਾ ਐਲਾਨ ਕੀਤਾ। ਖੇਤਰੀ ਪਾਰਟੀਆਂ ਨੇ 2019-2020 ਦੇ ਵਿੱਚ ਉਧਾਰ ਦੇ ਤਹਿਤ 30 ਕਰੋੜ 29 ਲੱਖ ਰੁਪਏ, ਹੋਰ ਦੇਣਦਾਰੀਆਂ ਦੇ ਵਿੱਚ 30 ਕਰੋੜ 37 ਲੱਖ ਰੁਪਏ ਦਾ ਐਲਾਨ ਕੀਤਾ। ਇੰਨਾ ਪੈਸਾ ਹੈ ਇਹਨਾਂ ਸਿਆਸੀ ਧਿਰਾਂ ਦੇ ਕੋਲੇ, ਔਰ ਕਿੰਨੀਆਂ FD ਜਿਹੜੀਆਂ ਉਹ ਲੈ ਕੇ ਬੈਠੀਆਂ ਨੇ। ਕਿੱਥੋਂ ਇਹ ਕਿੰਨਾ ਪੈਸਾ ਆਉਂਦਾ, ਕੌਣ ਇਹਨਾਂ ਪਾਰਟੀਆਂ ਨੂੰ ਪੈਸਾ ਦਿੰਦਾ, ਇਹ ਆਪਣੇ ਆਪ ਦੇ ਵਿੱਚ ਕੁਝ ਵੱਡੇ ਜਿਹੜੇ ਉਹ ਸਵਾਲ ਨੇ। ਔਰ ਭਾਜਪਾ ਜਿੰਨਾ ਪੈਸਾ ਇਕੱਠਾ ਕਰਕੇ ਬੈਠੀ ਹੋਈ ਆ, ਕਿਉਂਕਿ ਫਿਰ ਇਸ ਪੈਸੇ ਨੂੰ ਹੀ ਇਲੈਕਸ਼ਨਾਂ ਦੇ ਵਿੱਚ ਵਰਤਿਆ ਜਾਂਦਾ। ਹਾਂ, ਜਿਹੜੀ ਪਾਰਟੀ ਇਲੈਕਸ਼ਨਾਂ ਦੇ ਵਿੱਚ ਨਹੀਂ ਵਰਤਦੀ ਉਹ ਬਸਪਾ ਵਰਗੀ ਪਾਰਟੀ ਜ਼ਰੂਰ ਹੈਗੀ ਆ ਕਿ ਪੈਸਾ ਉਹਨੇ ਜ਼ਰੂਰ ਉਹਨਾਂ ਇਕੱਠਾ ਕੀਤਾ ਹੈ।
ਬਿਲਕੁਲ ਜੀ, ਦੇਸ਼ ਵੇਚ ਦਿੱਤਾ, ਪੈਸਾ ਤਾਂ ਹੋਣਾ ਹੀ ਹੈ ਇਸ ਪਾਰਟੀ ਕੋ, ਸਭ ਤੋਂ ਅਮੀਰ ਪਾਰਟੀ ਕੋ। ਤੇ ਅੱਗੇ ਪੰਜਾਬ ਦੇ ਲੋਕਾਂ ਲਈ ਜਾਂ ਪੰਜਾਬੀ ਜਿੱਥੇ ਵੀ ਗਏ ਆ, ਇਹਨਾਂ ਲਈ ਨਸ਼ਾ ਜਿਹੜਾ ਹੈ ਨਾ, ਉਹ ਅੱਜ ਵੀ ਸਭ ਤੋਂ ਵੱਡਾ ਮੁੱਦਾ ਹੈ। ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ 22 ਦਿਨ 21-22 ਦਿਨ ਬਾਕੀ ਰਹਿ ਗਏ ਆ। ਚੋਣ ਕਮਿਸ਼ਨ ਵੀ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਬਿਜ਼ੀ ਆ। ਵੋਟਰਾਂ ਦੀ ਖਾਮੋਸ਼ੀ ਹੌਲੀ ਹੌਲੀ ਟੁੱਟਣ ਲੱਗੀ ਆ। ਉਹ ਮੁੱਦਿਆਂ ਦੀ ਗੱਲ ਕਰ ਰਹੇ ਨੇ, ਇਹ ਇੱਕ ਚੰਗੀ ਗੱਲ ਆ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਸਿਆਸੀ ਧਿਰਾਂ ਪਰਸਨੈਲਿਟੀ ਉਭਾਰਨ ਦੇ ਵਾਸਤੇ, ਇੱਕ ਵਿਅਕਤੀ ਉਭਾਰਨ ਦੇ ਵਾਸਤੇ ਜ਼ੋਰ ਲਾ ਰਹੀਆਂ ਨੇ। ਉਹ ਚਾਹੇ ਕੋਈ ਵੀ ਪਾਰਟੀ ਆ, ਹਰੇਕ ਕੋਈ ਇੱਕ ਆਪਣਾ ਚਿਹਰਾ ਉਭਾਰਨਾ ਚਾਹੁੰਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਚਿਹਰੇ ਦੇ ਹੇਠ ਅਸਲ ਮੁੱਦੇ ਦਬਾ ਦਿੱਤੇ ਜਾਣਗੇ, ਦਬ ਜਾਣਗੇ। ਕਿੰਨਾ ਉਹਦੇ ਵਿੱਚ ਸਫਲ ਹੁੰਦੇ ਆ, ਇਹ ਵੇਖਣਾ ਹੋਊਗਾ। ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਵੇਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਹੋਰਾਂ ਦਾ ਨਾਮ ਅਨਾਉਂਸ ਕੀਤਾ। ਜਿਹੜੇ ਅਕਾਲੀ ਦਲ ਬਾਦਲ ਹੈ, ਉਹਦੇ ਚ ਪਤਾ ਹੀ ਸੀਗਾ ਵੀ ਕੋਈ ਬਾਦਲ ਆਉਣਾ, ਕੋਈ ਇੱਕ ਆ ਜੇ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਆ ਗਿਆ। ਕਾਂਗਰਸ ਦੇ ਵੱਲੋਂ ਜਿਵੇਂ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਕਿ ਜੀ ਕਾਰ ਚ ਆਉਂਦੇ ਆ, ਦੋਵੇਂ ਮੇਰੇ ਨਾਲ ਸੀ, ਦੋਵਾਂ ਨੇ ਵਾਅਦਾ ਕੀਤਾ ਕਿ ਜੀ ਇੱਕ ਨੂੰ ਤੁਸੀਂ ਉਭਾਰ ਦਿਓ, ਅਸੀਂ ਉਹਦੀ ਮਦਦ ਕਰਾਂਗੇ। ਜਿਹੜੇ ਲਾਏ ਹੋਏ ਨੇ ਫੱਟੇ, ਉਹ 3 ਜਣਿਆਂ ਦੇ ਲਾਏ ਨੇ। 3 ਜਣਿਆਂ ਦੇ ਫੱਟੇ, ਮਤਲਬ ਕਿ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਜਾਖੜ ਸਾਹਿਬ ਨੇ। ਮਤਲਬ ਕਿ ਉਹਨੂੰ ਜਿਹੜਾ ਉਹ ਕੱਢ ਦਿੱਤਾ, ਉਸ ਨੂੰ, ਤੀਸਰੇ ਵਿਅਕਤੀ ਨੂੰ, ਕਿਉਂਕਿ ਦੋ ਦੇ ਉੱਤੇ ਹੀ ਜਿਹੜੀ ਆ ਉਹ ਰਾਜਨੀਤੀ ਹੋ ਰਹੀ ਆ। ਇਹਦੇ ਵਿੱਚੋਂ ਜਿਹੜੇ ਅਸਲ ਮੁੱਦੇ ਨੇ, ਉਹਨਾਂ ਨੂੰ ਲਾਂਭੇ ਕਰਨ ਦੇ ਇਹ ਯਤਨ ਹੁੰਦੇ ਆ ਕਿ ਜਿਹੜੇ ਮੁੱਦੇ ਨੇ ਕੀ ਉਹ ਪਾਸੇ ਹੋ ਸਕਦੇ ਨੇ। ਪਰ ਇਸ ਵੇਲੇ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਲੋਕ ਜਿਹੜਾ ਮੁੱਦਾ ਉਭਾਰ ਰਹੇ ਆ, ਸਿਆਸੀ ਧਿਰਾਂ ਨਹੀਂ ਉਭਾਰ ਰਹੀਆਂ, ਉਹ ਨਸ਼ੇ ਦੇ ਨਾਲ ਜੁੜਿਆ ਹੋਇਆ, ਡਰੱਗ ਦੀ ਸਮੱਸਿਆ ਹੈ। ਔਰ ਲਗਭਗ 80% ਲੋਕ ਇਹ ਸਮਝਦੇ ਆ ਕਿ ਇਹ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ। ਜਿਹੜੀ ਇੱਥੇ ਸਰਹੱਦ ਦੀ ਸੁਰੱਖਿਆ ਹੈ, ਉਸ ਮਾਮਲੇ ਦੇ ਉੱਤੇ ਕੋਈ 55% ਦੇ ਕਰੀਬ ਲੋਕ ਸਮਝਦੇ ਆ ਕਿ ਸਰਹੱਦੀ ਮਾਮਲਾ ਇੱਕ ਵੱਡਾ ਮਾਮਲਾ। ਕਿਸਾਨਾਂ ਦੇ ਮੁੱਦੇ 62% ਲੋਕ ਕਹਿੰਦੇ ਨੇ ਕਿ ਮੁੱਦਾ ਹੋਣਾ ਚਾਹੀਦਾ। ਬੇਅਦਬੀ ਵਾਲਾ ਮੁੱਦਾ ਥੋੜਾ ਜਿਹਾ ਮੈਨੂੰ ਹੈਰਾਨਗੀ ਹੋ ਰਹੀ ਹੈ ਕਿ 35% ਦੇ ਕਰੀਬ ਲੋਕ ਇਸ ਮੁੱਦੇ ਦੇ ਗੱਲ ਕਰ ਰਹੇ ਆ। ਕਿਸੇ ਟਾਈਮ 17 ਦੀਆਂ ਚੋਣਾਂ ਦੇ ਵਿੱਚ ਸਭ ਤੋਂ ਪਹਿਲੇ ਮੁੱਦੇ ਦੇ ਉੱਤੇ ਇਹ ਸੀਗਾ। ਜਿਹੜੇ ਇੱਥੇ ਇੰਡਸਟਰੀ ਆ, ਉਹ ਨਾ ਹੋਣਾ, 62% ਦੇ ਕਰੀਬ ਲੋਕ ਇਹਦੀ ਵੀ ਗੱਲ ਕਰਦੇ ਆ। ਕੋਵਿਡ ਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕੀਤਾ, ਸਿਹਤ ਸੇਵਾਵਾਂ, 29% ਦੇ ਕਰੀਬ ਲੋਕ ਇਸ ਚੀਜ਼ ਦੇ ਉੱਤੇ ਜ਼ੋਰ ਦਿੰਦੇ ਆ। ਸਿੱਖਿਆ ਤੇ ਸਿਹਤ ਸੇਵਾਵਾਂ ਦੀ ਗੱਲ ਹੋਣ ਲੱਗੀ ਆ, ਇਹਦਾ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਜਾਂਦਾ, ਜਿਹਨੇ ਇੱਥੇ ਦਿੱਲੀ ਦੇ ਸਕੂਲ ਤੇ ਦਿੱਲੀ ਦੇ ਹਸਪੀਟਲਾਂ ਨੂੰ ਉਭਾਰ ਕੇ ਬਾਕੀ ਸਿਆਸੀ ਪਾਰਟੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਵੀ ਇਸ ਮਸਲੇ ਦੇ ਉੱਤੇ ਗੱਲ ਕਰਨ ਕਿ ਸਾਡੀ ਸਿੱਖਿਆ ਦਾ ਢਾਂਚਾ ਖਰਾਬ ਹੋ ਗਿਆ, ਸਿਹਤ ਦਾ ਢਾਂਚਾ ਖਰਾਬ ਹੋ ਗਿਆ, ਸਾਡਾ ਡਿਸਪੈਂਸਰੀ ਸਿਸਟਮ ਉੱਜੜ ਪੁੱਜੜ ਗਿਆ, ਹਸਪੀਟਲਾਂ ਦੇ, ਸਰਕਾਰੀ ਹਸਪੀਟਲਾਂ ਦੇ ਵਿੱਚ ਕੀ ਹਾਲਾਤ ਬਣ ਗਏ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਜਿਹੜੀਆਂ ਮੁਫਤ ਦੇ ਤੌਰ ਦੇ ਉੱਤੇ ਐਲਾਨ ਕੀਤੇ ਜਾਂਦੇ ਆ, ਉਹਦੇ ਤੋਂ ਕਿਹੜੀ ਐਲਾਨ ਜਿਹੜਾ ਚਾਹੀਦਾ ਇਹਨਾਂ ਨੂੰ, ਜਾਂ ਕਿਹੜਾ ਪਹਿਲ ਦੇ ਉੱਤੇ ਆਧਾਰ ਤੇ ਹੋਣਾ ਚਾਹੀਦਾ। ਲੋਕ, ਇੱਕ ਚੰਗੀ ਗੱਲ ਹੈ ਕਿ ਚੰਗੀ ਸਿੱਖਿਆ ਵਾਲੇ ਮੁੱਦੇ ਦੇ ਉੱਤੇ ਸਭ ਤੋਂ ਜ਼ਿਆਦਾ ਉਹ ਵੋਟ ਦੇ ਰਹੇ ਆ, ਜਾਂ ਚੰਗੀ ਸਿੱਖਿਆ ਵਾਲੇ ਮੁੱਦੇ ਨੂੰ ਉਹ ਉਭਾਰ ਰਹੇ ਆ। ਦੂਜੇ ਨੰਬਰ ਦੇ ਉੱਤੇ ਜਿਹੜੀਆਂ ਸਿਹਤ ਸੇਵਾਵਾਂ ਨੇ, ਉਹ ਇਹਨਾਂ ਦੇ ਵੱਲੋਂ ਉਭਾਰੀਆਂ ਜਾ ਰਹੀਆਂ ਨੇ। 88% ਦੇ ਕਰੀਬ ਲੋਕ ਇਹ ਸੋਚਦੇ ਆ ਕਿ ਚੰਗੀ ਸਿੱਖਿਆ ਉਹਨਾਂ ਦੇ ਬੱਚਿਆਂ ਦੇ ਵਾਸਤੇ ਹੋਣੀ ਚਾਹੀਦੀ ਹੈ। 84% ਲੋਕ ਸਿਹਤ ਸੇਵਾਵਾਂ ਦੀ ਗੱਲ ਕਰਨ ਲੱਗੇ ਆ। ਚੰਗੀ ਇਹ ਗੱਲ ਹੈ। ਮੁਫਤ ਰਾਸ਼ਨ ਵਾਲੇ ਲੋਕ 38% ਨੇ, ਮੁਫਤ ਬਿਜਲੀ ਵਾਲੇ 31% ਨੇ, ਕਿਸਾਨਾਂ ਦੇ ਕਰਜ਼ ਮਾਫੀ ਵਾਲੇ ਕੋਈ 38% ਦੇ ਕਰੀਬ ਨੇ, ਔਰਤਾਂ ਦੀ ਮੁਫਤ ਬੱਸ ਸੇਵਾ ਵਾਲੇ ਵੀ ਹੈਗੇ ਆ ਜਿਹੜੇ ਕਿ ਇਹਨੂੰ ਉਭਾਰ ਰਹੇ ਆ।
ਪਰ ਇਹਦੇ ਵਿੱਚ ਤਸੱਲੀ ਵਾਲੀ ਜਿਹੜੀ ਗੱਲ ਹੈ ਨਾ ਹਾਲ ਦੀ ਘੜੀ, ਉਹ ਇਹ ਆ ਕਿ ਸਿੱਖਿਆ ਤੇ ਸਿਹਤ, ਇਹ ਦੋਨਾਂ ਨੂੰ ਲੋਕ ਤਰਜੀਹ ਦੇਣ ਲੱਗੇ ਆ। ਜੇ ਇਹਨਾਂ ਦੋ ਚੀਜ਼ਾਂ ਨੂੰ ਲੋਕ ਤਰਜੀਹ ਵਾਕਿਆ ਹੀ ਦਿੰਦੇ ਆ, ਜਿੰਨੇ ਦਿਨ ਬਾਕੀ ਬਚਦੇ ਆ ਉਹਦੇ ਵਿੱਚ ਵੀ ਦਿੰਦੇ ਆ, ਤੇ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਰਵਾਇਤੀ ਪਾਰਟੀਆਂ ਦੇ ਵਾਸਤੇ ਇਹ ਇੱਕ ਕਿਸਮ ਦੇ ਨਾਲ ਮੁਸ਼ਕਲ ਖੜੀ ਹੋਣ ਵਾਲੀ ਹੈ। ਕਿਉਂਕਿ ਜਿਨ੍ਹਾਂ ਨੇ ਸਭ ਤੋਂ ਵੱਧ ਰਾਜ ਕੀਤਾ, ਅੱਗੇ ਇੱਕ ਦਿਨ ਸਾਰੇ ਵੇਰਵਾ ਦਿੱਤਾ ਸੀਗਾ ਦਿਨਾਂ ਦੇ ਹਿਸਾਬ ਨਾਲ ਕਿ ਕਿਹਨੇ ਕਿੰਨੀ ਦੇਰ ਰਾਜ ਕੀਤਾ। ਸਭ ਤੋਂ ਵੱਧ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ। ਦੂਜੇ ਨੰਬਰ ਦੇ ਉੱਤੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਭ ਤੋਂ ਵੱਧ ਸਮਾਂ ਦੂਜੇ ਨੰਬਰ ਦੇ ਉੱਤੇ ਰਹੇ ਕੈਪਟਨ ਅਮਰਿੰਦਰ ਸਿੰਘ ਹੋਰੀ। ਹੁਣ ਜੇ ਅੱਜ ਵੀ ਲੋਕ ਇਹ ਸਮਝਦੇ ਆ ਕਿ ਉਹਨਾਂ ਕੋਲੇ ਚੰਗੀ ਸਿੱਖਿਆ ਨਹੀਂ, ਚੰਗਾ ਉਹਨਾਂ ਦੇ ਕੋਲੇ ਸਿਹਤ ਦਾ ਢਾਂਚਾ ਨਹੀਂ, ਤੇ ਉਹ ਫਿਰ ਕਿੱਧਰ ਨੂੰ ਜਾਣ, ਉਹ ਕੀ ਕਰਨ ਇਸ ਮਸਲੇ ਦੇ ਉੱਤੇ। ਜੇ ਉਹ ਉਭਾਰਨਗੇ ਇਹਨਾਂ ਮੁੱਦਿਆਂ ਨੂੰ ਤੇ ਤਾਂ ਹੀ ਕੁਝ ਉਹ ਕਰ ਸਕਣਗੇ। ਇਹ ਗੱਲ ਜ਼ਰੂਰ ਹੈਗੀ ਆ ਜੀ ਕਿ ਜੇ ਪੰਜਾਬੀਆਂ ਨੇ ਇਸ ਵਾਰੀ ਇਹਨਾਂ ਮੁੱਦਿਆਂ ਨੂੰ ਨਾ ਉਭਾਰਿਆ ਤਾਂ ਇਹ ਉੱਥੇ ਕੀ ਫੇਰ ਉਲਝਾ ਲਏ ਜਾਣੇ ਆ। ਜਿਹੜੇ ਨਿੱਜੀ ਹਮਲੇ ਸਟਾਰਟ ਵੀ ਹੋ ਗਏ ਆ, ਕੱਲ ਦਾ ਤੁਸੀਂ ਦੇਖਿਆ ਹੋਣਾ ਕਿ ਇੱਕ ਔਰਤ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਉਹ ਕਰ ਰਹੀ ਆ। ਫਿਰ ਇਸ ਤਰ੍ਹਾਂ ਦੇ ਨਿੱਜੀ ਹਮਲੇ ਜਿਹੜੇ ਉਹ ਕਰਕੇ ਧਿਆਨ ਡਾਈਵਰਟ ਕੀਤਾ ਜਾਊਗਾ। ਜੇ ਅੱਜ ਦੋ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ, ਲੋਕ ਕਰਨਾ ਚਾਹੁੰਦੇ ਨੇ, ਤੇ ਸਿਆਸੀ ਧਿਰਾਂ ਇਹਦੇ ਤੋਂ ਬਚਦੀਆਂ ਕਿਵੇਂ ਨੇ ਇਹ ਵੇਖਣਾ ਪਊਗਾ ਜੀ। ਬਚਣ ਦੀ ਕੋਸ਼ਿਸ਼ ਜ਼ਰੂਰ ਕਰਨਗੀਆਂ। ਲੋਕ ਵੀ ਉਸ ਟਰੈਪ ਦੇ ਵਿੱਚ ਆ ਜਾਂਦੇ ਆ ਕਿ ਉਹ ਗੱਲਾਂ ਸੁਣ ਕੇ ਕਿ ਵੋਟਾਂ ਦੇ ਵੇਲੇ ਇਹੋ ਜਿਹੀਆਂ ਗੱਲਾਂ ਕਿਉਂ ਹੁੰਦੀਆਂ, ਅੱਗੇ ਪਿੱਛੇ ਗੱਲਾਂ ਇਸ ਤਰ੍ਹਾਂ ਦੀਆਂ ਕਿਉਂ ਨਹੀਂ ਹੁੰਦੀਆਂ, ਉਸ ਟਰੈਪ ਦੇ ਵਿੱਚ ਫਸ ਜਾਂਦੇ ਆ। ਅੱਗੇ ਸਰਕਾਰੀ ਨੌਕਰੀਆਂ ਛੱਡ ਕੇ ਕੀ ਕਰ ਰਹੇ ਨੇ ਕਿ ਲੋਕ ਸਿਆਸਤ ਵਿੱਚ ਆਉਣ ਦਾ ਰੁਝਾਨ ਵਧਿਆ। ਦੇਖੋ, ਇਹ ਸ਼ਾਇਦ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਤੜਕ ਭੜਕ ਜਾਂ ਉਹਨਾਂ ਦੀ ਬੱਲੇ ਬੱਲੇ ਅੱਗੇ ਪਿੱਛੇ ਘੂਕਦੀਆਂ ਗੱਡੀਆਂ, ਅੱਗੇ ਪਿੱਛੇ ਚੱਲਦੀਆਂ ਕਾਰਾਂ, ਹੂਟਰ ਵੱਜਦੇ, ਟ੍ਰੈਫਿਕ ਰੋਕਣੇ, ਉਹਨਾਂ ਨੂੰ ਇਹ ਲੱਗਦਾ ਕਿ ਇਹ ਜ਼ਿਆਦਾ ਜਿਹੜਾ ਜੀ ਉਹ ਬਿਹਤਰ ਮਹਿਕਮਾ। ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭਰਾ ਜਿਹੜਾ ਕਿ ਇੱਥੇ CMO ਸੀਗਾ, ਉਹਨੇ ਵੀ ਅਸਤੀਫਾ ਦੇ ਕੇ ਆਇਆ। ਉਹ ਇਹ ਕਹਿੰਦਾ ਕਿ ਮੇਰੀ ਜਿਹੜੀ ਬਦਲੀ ਸੀਗੀ ਮੇਰੇ MLA ਨੇ ਕਰਵਾਤੀ, ਗੁਰਪ੍ਰੀਤ GP ਨੇ, ਤੇ ਮੈਂ ਇਹ ਸੋਚਿਆ ਵੀ ਹੁਣ ਮੈਂ MLA ਬਣੂੰਗਾ। ਫਿਰ ਮਤਲਬ ਕਿ ਵੀ ਜੇ MLA ਦੀ ਪਾਵਰ ਜ਼ਿਆਦੀ ਆ ਤੇ ਫਿਰ ਬਿਹਤਰ ਇਹੀ ਹੈ ਕਿ MLA ਬਣਿਆ ਜਾਵੇ। 22 ਦੀਆਂ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਹਰ ਪਾਰਟੀ ਰੁਤਬੇ ਵਾਲੇ ਉਮੀਦਵਾਰ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਆ। ਜ਼ਿਆਦਾਤਰ ਪਾਰਟੀਆਂ ਦੀ ਪਹਿਲੀ ਪਸੰਦ ਰਿਟਾਇਰਡ ਪੁਲਿਸ ਅਧਿਕਾਰੀ ਨੇ। ਰਿਟਾਇਰਡ ਪੁਲਿਸ ਅਧਿਕਾਰੀਆਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਬਣੀ ਹੋਈ ਆ। ਖਾਕੀ ਵਰਦੀ ਚੋਂ ਨਿਕਲ ਕੇ ਰਾਜਨੀਤਿਕ ਮੈਦਾਨ ਦੇ ਵਿੱਚ ਰਿਟਾਇਰਡ DGP ਤੋਂ ਲੈ ਕੇ ਸਾਬਕਾ SP ਰੈਂਕ ਤੱਕ ਦੇ ਅਧਿਕਾਰੀ ਕੰਪੇਨ ਤੇ ਰਾਜਨੀਤਿਕ ਮੀਟਿੰਗਾਂ ਕਰਕੇ ਆਪਣਾ ਜਿਹੜਾ ਉਹ ਦਮਖਮ ਵਿਖਾ ਰਹੇ ਆ। ਮੌਜੂਦਾ ਕਾਂਗਰਸ ਸਰਕਾਰ ਦੇ ਵਿੱਚ ਕਈ ਰਿਟਾਇਰਡ ਪੁਲਿਸ ਅਧਿਕਾਰੀ ਨੇ। 2012 ਦੇ ਵਿੱਚ ਓਲੰਪੀਅਨ ਰਹੇ ਪ੍ਰਗਟ ਸਿੰਘ ਹੁਰੀ SP ਸਨ, ਉਹ ਪੁਲਿਸ ਦੇ ਵਿੱਚ PPS ਦੇ ਅਹੁਦੇ ਦੇ ਉੱਤੇ ਤਾਇਨਾਤ ਸੀਗੇ। 12 ਦੇ ਵਿੱਚ ਉਹ ਅਕਾਲੀ ਦਲ ਦੇ ਵੱਲੋਂ ਫਿਰ ਜਲੰਧਰ ਕੈਂਟ ਤੋਂ ਇਲੈਕਸ਼ਨ ਲੜੇ, ਜਿੱਤੇ। ਉਸ ਤੋਂ ਬਾਅਦ ਕਾਂਗਰਸ ਸ਼ਾਮਲ ਹੋ ਗਏ। ਫਿਰ ਕਾਂਗਰਸ ਦੇ ਵੱਲੋਂ ਉਹ ਜਿੱਤ ਗਏ 17 ਦੇ ਵਿੱਚ। ਸਿੱਖਿਆ ਮੰਤਰੀ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਬਣੇ। ਜਿਹੜੇ ਇਸ ਵੇਲੇ ਬਲਕਾਰ ਸਿੰਘ ਨੇ ਪੰਜਾਬ ਦੇ ਤਕਰੀਬਨ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਇੰਸਪੈਕਟਰ ਤੋਂ ਲੈ ਕੇ DCP ਤੱਕ ਤਾਇਨਾਤ ਰਹੇ। ਅਖੀਰਲੀ ਉਹਨਾਂ ਦੀ ਪੋਸਟਿੰਗ ਜਲੰਧਰ ਕਮਿਸ਼ਨਰੇਟ ਦੇ ਵਿੱਚ DCP ਲਾਅ ਐਂਡ ਆਰਡਰ ਦੇ ਤੌਰ ਦੇ ਉੱਤੇ ਸੀ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਰਤਾਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਲਾਇਆ। ਸੱਜਣ ਸਿੰਘ ਚੀਮਾ ਬਾਸਕਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਰਹੇ ਨੇ। 82 ਦੇ ਏਸ਼ੀਅਨ ਖੇਡਾਂ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਰਿਪਰੈਜ਼ੈਂਟ ਕੀਤਾ। 1999 ਚ ਅਰਜੁਨ ਅਵਾਰਡ, 83 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ। ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਉਹਨਾਂ ਨੂੰ ਦਿੱਤੀ ਹੋਈ ਆ। ਸੁਰਿੰਦਰ ਸਿੰਘ ਸੋਢੀ IG ਰਹੇ ਨੇ। ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ। ਕੁੰਵਰ ਵਿਜੇ ਪ੍ਰਤਾਪ ਸਿੰਘ IG ਰਹੇ ਨੇ, ਬੇਹੱਦ ਚਰਚਾ ਦੇ ਵਿੱਚ ਰਹੇ ਨੇ। ਬੇਅਦਬੀ ਵਾਲੀਆਂ ਘਟਨਾਵਾਂ ਦੀ ਜਿਹੜੀ ਸਿੱਟ ਸੀ ਉਹਦੀ ਅਗਵਾਈ ਕਰਦੇ ਰਹੇ ਨੇ। ਨਹੀਂ ਫਿੱਟ ਹੋ ਸਕੇ, ਛੱਡ ਗਏ, ਆਮ ਆਦਮੀ ਪਾਰਟੀ ਚਲੇ ਗਏ। ਅੰਮ੍ਰਿਤਸਰ ਨਾਰਥ ਤੋਂ ਇਸ ਵੇਲੇ ਉਮੀਦਵਾਰ ਨੇ
ਇਕਬਾਲ ਸਿੰਘ ਲਾਲਪੁਰਾ ਐਸਐਸਪੀ ਰਹੇ ਨੇ ਔਰ ਫਿਰ ਉਹ ਭਾਜਪਾ 'ਚ ਚਲੇ ਗਏ ਤੇ ਰੋਪੜ ਤੋਂ ਉਹਨਾਂ ਨੂੰ ਉਮੀਦਵਾਰ ਜਿਹੜਾ ਉਹ ਬਣਾਇਆ ਹੋਇਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਸਮਝਦੇ ਨੇ ਕਿ ਜਿੰਨੀ ਦੇਰ ਤੱਕ ਤਾਂ ਉਹ ਜੌਬ ਦੇ ਵਿੱਚ ਰਹਿੰਦੇ ਨੇ ਉਨੀ ਦੇਰ ਤੱਕ ਸਲੂਟ ਵੱਜਦੇ ਨੇ, ਸਲੂਟ ਵੱਜਣੋਂ ਹਟ ਜਾਂਦੇ ਆ ਤੇ ਫਿਰ ਇਹ ਸੋਚਦੇ ਆ ਕਿ ਸਲੂਟ ਮਰਵਾਉਣ ਦੇ ਵਾਸਤੇ ਇੱਕ ਤਰੀਕਾ ਇਹ ਹੋ ਸਕਦਾ ਕਿ ਰਾਜਨੀਤੀ ਦੇ ਵਿੱਚ ਜਾਇਆ ਜਾਵੇ। ਇਹ ਵੀ ਇੱਕ ਕਾਰਨ ਹੈ ਰਾਜਨੀਤੀ ਦੇ ਵਿੱਚ ਜਾਣ ਦਾ। ਦੂਜਾ ਇਹ ਸਮਝਦੇ ਨੇ ਕਿ ਜਿਹੜੇ ਪੁਲਿਸ ਦੇ ਅੰਦਰ ਨੇ ਰਹਿੰਦਿਆਂ ਹੋਇਆ ਉਹਨਾਂ ਨੂੰ ਸਭ ਪਤਾ ਹੈ ਕਿ ਜਿਹੜੇ ਸਿਆਸਤਦਾਨ ਨੇ ਉਹ ਕਿੰਨੇ ਪਾਵਰਫੁਲ ਹੁੰਦੇ ਆ। ਇੱਥੇ ਇੱਕ ਐਮਐਲਏ ਕਿੰਨਾ ਪਾਵਰਫੁਲ ਹੁੰਦਾ, ਉਹ ਕਿਵੇਂ ਆਪਣੀਆਂ ਬਦਲੀਆਂ ਕਰਵਾ ਸਕਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਪਾਵਰ ਜਿਹੜੀ ਕਿ ਵਰਦੀ ਦੇ ਰੂਪ ਦੇ ਵਿੱਚ ਉਹਨਾਂ ਤੋਂ ਖੁੱਸ ਗਈ, ਉਹ ਫਿਰ ਜਿਹੜੀ ਵਰਦੀ ਸਿਆਸਤਦਾਨ ਪਾਉਂਦੇ ਆ ਉਹਨੂੰ ਹਾਸਲ ਕਰਕੇ ਉਹ ਪਾਵਰ ਲੈ ਸਕਦੇ ਆ। ਇਸ ਕਰਕੇ ਉਹਦੇ ਵਿੱਚ ਇਹਨਾਂ ਦਾ ਇੰਟਰਸਟ ਬਣਿਆ ਰਹਿੰਦਾ ਜੀ। ਅਖੀਰ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰਦੇ ਆ, ਉਸਦੇ ਪਿਤਾ ਦੀਆਂ ਅੰਤਮ ਰਸਮਾਂ ਲਈ ਪੈਰੋਲ ਮਿਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੀ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਵਿੱਚ ਦੋਸ਼ੀ ਜਿਹੜਾ ਬਲਵੰਤ ਸਿੰਘ ਰਾਜੋਆਣਾ ਉਹਦੇ ਪਿਤਾ ਦਾ ਦੇਹਾਂਤ ਹੋ ਗਿਆ ਪਿਛਲੇ ਦਿਨੀ। ਉਹਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਉਹਨੇ ਇੱਕ ਐਪਲੀਕੇਸ਼ਨ ਲਾਈ ਸੀ ਪੈਰੋਲ ਦੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਇਹ ਪੈਰੋਲ ਦੀ ਐਪਲੀਕੇਸ਼ਨ ਮਨਜ਼ੂਰ ਕਰ ਲਈ ਹੈ। ਇਸ ਵੇਲੇ ਉਹ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਹੈ। ਹਾਈ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਜੇਲ੍ਹ ਅਥਾਰਟੀ ਨੂੰ ਕਿਹਾ ਕਿ ਉਹ ਪੁਲਿਸ ਸੁਰੱਖਿਆ ਦੇ ਵਿੱਚ 31 ਜਨਵਰੀ ਨੂੰ ਬਲਵੰਤ ਸਿੰਘ ਰਾਜੋਆਣਾ ਨੂੰ 1 ਤੋਂ 2 ਵਜੇ ਤੱਕ ਉਹਦੇ ਪਿਤਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਲੈ ਕੇ ਜਾਵੇ। ਉਹਦੇ ਪਿਤਾ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ ਤੇ ਉਹਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਰਾਜੋਆਣਾ ਨੇ ਪੈਰੋਲ ਮੰਗੀ ਸੀਗੀ। ਉਹਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਉਹਦਾ ਪਿਤਾ ਹੀ ਉਹਨੂੰ ਇੱਥੇ ਮਿਲਣ ਆਉਂਦਾ ਰਿਹਾ, ਹੁਣ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਹਦੀਆਂ ਅੰਤਮ ਰਸਮਾਂ ਅੰਤਮ ਅਰਦਾਸ ਦੇ ਵਿੱਚ ਉਹ ਸ਼ਾਮਲ ਹੋਣਾ ਚਾਹੁੰਦਾ। ਜੇਲ੍ਹ ਅਥਾਰਟੀ ਨੇ ਰਾਜੋਆਣਾ ਦੀ ਇਹ ਐਪਲੀਕੇਸ਼ਨ ਪਹਿਲਾਂ ਇਹ ਕਹਿ ਕੇ ਠੁਕਰਾਤੀ ਸੀ ਕਿ ਜਿਹਨੂੰ ਮੌਤ ਦੀ ਸਜ਼ਾ ਹੋਈ ਹੋਵੇ ਉਹਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਜਿਹੜੀ ਫਾਂਸੀ ਦੀ ਸਜ਼ਾ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਆ ਉਹਨੇ ਚੈਲੰਜ ਨਹੀਂ ਕੀਤਾ ਹੈ। ਪਰ ਇੰਨੇ ਸਾਲ ਬੀਤ ਗਏ ਅਜੇ ਤੱਕ ਫਾਂਸੀ ਨਹੀਂ ਦਿੱਤੀ ਜਾ ਸਕੀ, ਉਹ ਹੋ ਨਹੀਂ ਸਕਣੀ ਹੁਣ ਤਕਨੀਕੀ ਆਧਾਰ ਦੇ ਉੱਤੇ। ਪਰ ਜੇਲ੍ਹ ਅਥਾਰਟੀ ਨੇ ਹੱਥ ਖੜੇ ਕਰ ਦਿੱਤੇ ਕਿ ਨਹੀਂ ਉਹ ਨਹੀਂ ਦੇ ਸਕਦੇ ਪੈਰੋਲ, ਤੇ ਫਿਰ ਹਾਈ ਕੋਰਟ ਦਾ ਸਹਾਰਾ ਲਿਆ ਬਲਵੰਤ ਸਿੰਘ ਰਾਜੋਆਣਾ ਨੇ। ਹਾਈ ਕੋਰਟ ਦੇ ਜਸਟਿਸ ਡਬਲ ਬੈਂਚ ਜਿਹੜਾ ਸੀਗਾ ਉਹਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕਰਕੇ ਪੁੱਛਿਆ ਕਿ ਕੀ ਵਾਕਿਆ ਲੁਧਿਆਣਾ ਦੇ ਨਾਲ ਸੰਬੰਧਿਤ ਗੁਰਦੁਆਰੇ ਦੇ ਵਿੱਚ 31 ਜਨਵਰੀ ਨੂੰ ਕੋਈ ਭੋਗ ਹੈ, ਏਦਾਂ ਕਿਸੇ ਵਿਅਕਤੀ ਦੀ ਮੌਤ ਹੋਈ ਹੈ? ਤਾਂ ਉੱਥੋਂ ਦੇ ਸੰਬੰਧਿਤ ਥਾਣੇ ਨੇ ਹਾਈ ਕੋਰਟ ਨੂੰ ਆ ਕੇ ਦੱਸਿਆ ਕਿ ਹਾਂ ਜਿਹੜੇ ਵਿਅਕਤੀ ਦੀ ਮੌਤ ਹੋਈ ਆ ਉਹ ਬਲਵੰਤ ਸਿੰਘ ਰਾਜੋਆਣਾ ਦਾ ਪਿਤਾ ਸੀ ਤੇ 31 ਜਨਵਰੀ ਨੂੰ ਉਹਦਾ ਭੋਗ ਹੈ 1 ਵਜੇ ਤੋਂ ਲੈ ਕੇ 2 ਵਜੇ ਤੱਕ। ਉਹਦੇ ਥਾਣੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਹਾਈ ਕੋਰਟ ਨੇ ਇਹ ਗੱਲ ਆਖੀ ਕਿ ਉਹਨੂੰ ਉਹਦੇ ਪਿਤਾ ਦੀਆਂ ਅੰਤਮ ਰਸਮਾਂ ਦੇ ਵਿੱਚ ਜਾਣ ਦੇ ਵਾਸਤੇ ਜੇਲ੍ਹ ਅਥਾਰਟੀ ਪ੍ਰਬੰਧ ਕਰੇ ਤੇ 1 ਘੰਟੇ ਦੇ ਵਾਸਤੇ ਉਹਨੂੰ ਉੱਥੇ ਲੈ ਕੇ ਜਾਵੇ। ਇਹ ਆਪਣੇ ਆਪ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਜਿਵੇਂ ਜੇਲ੍ਹ ਅਥਾਰਟੀ ਨੇ ਨਾ ਕਰਤੀ ਸੀ ਉਹਦੇ ਤੋਂ ਬਿਲਕੁਲ ਉਲਟ ਫੈਸਲਾ ਹੈ ਕਿ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਆ ਉਹਨੂੰ ਪੈਰੋਲ ਨਹੀਂ ਮਿਲਦੀ। ਪਰ ਜੋ ਮੈਂ ਕਿਹਾ ਕਿ ਤਕਨੀਕੀ ਆਧਾਰ ਦੇ ਉੱਤੇ ਇਹ ਫਾਂਸੀ ਇੰਨੀ ਲਮਕ ਚੁੱਕੀ ਹੋਈ ਆ ਕਿ ਉਹ ਹੁਣ ਹੋ ਨਹੀਂ ਸਕਣੀ, ਕਿਉਂਕਿ ਇੰਨਾ ਜਦੋਂ ਲਮਕਾ ਦਿੱਤਾ ਜਾਂਦਾ ਫਿਰ ਉਹ ਹੁੰਦੀ ਨਹੀਂ। ਸ਼ਾਇਦ ਹੋ ਸਕਦਾ ਕਿ ਇਸ ਚੀਜ਼ ਨੂੰ ਆਧਾਰ ਬਣਾ ਕੇ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ ਦੀ ਇਹ ਐਪਲੀਕੇਸ਼ਨ ਮੰਨੀ ਗਈ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜਾਂ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।